बिस्मिल्लाहिर्रहमानिर्रहीम ते अस्सलाम वालेकुम। 21 अगस्त बुध ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ ਤੇ ਚੜ੍ਹਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਤੇ ਚੇਤੇ ਕਰਾਈਏ ਕਿ ਸੋਸ਼ਲ ਮੀਡੀਆ ਫਾਇਰਵਾਲ ਨੂੰ ਨਾਕਾਮ ਬਣਾਉਣ ਵਾਸਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਹਾਲੇ ਤੱਕ ਨਹੀਂ ਕੀਤਾ। ਵੀਲੌਗ ਵੇਖਣ ਤੋਂ ਬਾਅਦ ਇਹਨੂੰ ਲਾਈਕ ਕਰੋ, ਇਹਦੇ ਤੇ ਕਮੈਂਟ ਕਰੋ ਤੇ ਇਹਦੇ ਲਿੰਕ ਨੂੰ WhatsApp ਤੇ ਸ਼ੇਅਰ ਕਰੋ। ਹੁਣ ਉਹਨੇ ਅੱਜ ਦੀਆਂ ਖਬਰਾਂ ਵਾਲੇ ਪਾਸੇ ਜਿਨ੍ਹਾਂ ਤੇ ਅਸੀਂ ਚਾਨਣ ਪਾਉਣਾ ਹੈ। ਸਭ ਤੋਂ ਪਹਿਲਾਂ ਤੇ ਅਸੀਂ ਤੁਹਾਨੂੰ ਅਪਡੇਟ ਕਰਨਾ ਹੈ ਨਤਾਸ਼ਾ ਬੀਬੀ ਜਿਹਨੇ ਕਰਾਚੀ ਦੇ ਵਿੱਚ 5 ਬੰਦੇ ਗੱਡੀ ਥੱਲੇ ਦੇ ਕੇ ਕੁਚਲ ਦਿੱਤੇ ਸਨ। ਉਸ ਬੀਬੀ ਨੂੰ ਸਜ਼ਾ ਕੋਈ ਨਹੀਂ ਸੀ ਹੋਣੀ, ਮੈਂ ਤੁਹਾਨੂੰ ਪਹਿਲਾਂ ਹੀ ਦੱਸ ਛੱਡਿਆ ਸੀ। ਹੁਣ ਤੁਹਾਨੂੰ ਅੱਜ ਅਪਡੇਟ ਕਰਾਂਗੇ ਕਿ ਪੁਲਿਸ ਨੇ ਪਹਿਲੇ 24 ਘੰਟਿਆਂ 'ਚ ਕਿਹੜੀਆਂ ਕਾਰਸਤਾਨੀਆਂ ਕੀਤੀਆਂ ਨੇ ਤੇ ਕਿਵੇਂ ਇਸ ਅਮੀਰਜ਼ਾਦੀ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਇਹ ਅਹਵਾਲ ਤੁਹਾਡੇ ਸਾਹਮਣੇ ਰੱਖਾਂਗੇ, ਪਰ ਉਸ ਤੋਂ ਪਹਿਲਾਂ ਇੱਕ ਹੋਰ ਅਮੀਰਜ਼ਾਦੀ ਹੈ ਜਿਹੜੀ ਫੇਰ ਫੜੀ ਗਈ ਹੈ ਤੇ ਉਹ ਹੈ ਮੇਰੀ ਬਾਜੀ ਮਰੀਮ ਫੇਰ ਫੜੀ ਗਈ ਜੇ। ਮੈਂ ਹਰ ਦੂਜੇ ਦਿਨ ਵੀਲੌਗ ਕਰਨਾ, ਤੁਸੀਂ ਆਖਣਾ ਵੀ ਗਿੱਲ ਸਾਹਿਬ ਕਿੰਨੀ ਕੁ ਵਾਰੀ ਹੈਡਿੰਗ ਚਲਾਣੀ ਜੇ ਬਾਜੀ ਮਰੀਮ ਫੜੀ ਗਈ ਹੈ, ਫੇਰ ਫੜੀ ਗਈ ਹੈ, ਇੱਕ ਵਾਰੀ ਫੇਰ ਫੜੀ ਗਈ ਹੈ। ਹੁਣ ਬਾਜੀ ਫੇਰ ਉਹੀ ਕੰਮ ਕਰਦੀ ਹੈ ਸਾਡੀ। ਬਾਜੀ ਦਾ ਰੌਲਾ ਇਹ ਹੈ ਕਿ ਇੱਕ ਤੇ ਬਾਜੀ ਪੜ੍ਹੀ ਲਿਖੀ ਨਹੀਂ, ਉੱਤੋਂ ਕੋਸ਼ਿਸ਼ ਨਹੀਂ ਕਰਦੀ। ਇਹ ਦੋਵਾਂ ਕੰਮਾਂ ਨਾਲ ਵੀ ਕੰਮ ਚੱਲ ਜਾਣਾ ਸੀ। ਜਿਹੜਾ ਅਸਲ 'ਚ ਤੀਜਾ ਕੰਮ ਬਾਜੀ ਕਰਦੀ ਹੈ ਨਾ, ਵੀ ਬਾਜੀ ਦੱਸਣ ਦੀ ਕੋਸ਼ਿਸ਼ ਕਰਦੀ ਹੈ ਵੀ ਮੈਂ ਪੜ੍ਹੀ ਲਿਖੀ ਵੀ ਹਾਂ ਤੇ ਮੈਂ ਕੋਸ਼ਿਸ਼ ਵੀ ਕਰਦੀ। ਇਹ ਤੀਜਾ ਕੰਮ ਮਰਵਾਉਂਦਾ ਉਹ ਭਲਾ ਕਿੰਜ। ਬਾਜੀ ਦੇ ਅੱਬਾ ਜੀ ਵੀ ਕੋਈ ਪੜ੍ਹੇ ਲਿਖੇ ਨਹੀਂ ਤੇ ਕੋਸ਼ਿਸ਼ ਵੀ ਨਹੀਂ ਸੀ ਕਰਦੇ, ਪਰ ਉਹ ਤੀਜਾ ਕੰਮ ਨਹੀਂ ਸੀ ਕਰਦੇ। ਇਸੇ ਤਰ੍ਹਾਂ ਬਾਜੀ ਦੇ ਚਾਚਾ ਜੀ ਵੀ ਪੜ੍ਹੇ ਲਿਖੇ ਵੀ ਨਹੀਂ ਸੀ ਤੇ ਕੋਸ਼ਿਸ਼ ਵੀ ਨਹੀਂ ਸੀ ਕਰਦੇ, ਉਹ ਵੀ ਤੀਜਾ ਕੰਮ ਨਹੀਂ ਸੀ ਕਰਦੇ। ਇਸ ਤੋਂ ਉਹ ਘੱਟ ਫੜੇ ਜਾਂਦੇ ਸਨ। ਬਾਜੀ ਹਰ ਦੂਜੇ ਦਿਨ ਫੜੀ ਜਾਂਦੀ ਹੈ। ਉਹਦੀ ਵਜ੍ਹਾ ਇਹ ਕਿ ਕਿਤੇ ਤਾਲੀਮ ਦੀ ਕਮੀ, ਉਤੋਂ ਮਿਹਨਤ ਦੀ ਕਮੀ, ਪਰ ਬਾਜੀ ਦੱਸਣਾ ਪੂਰਾ ਚਾਹੁੰਦੀ ਹੈ ਵੀ ਮੈਂ ਪੜ੍ਹੀ ਲਿਖੀ ਵੀ ਹਾਂ ਤੇ ਤਾਲੀਮ ਦੀ ਵੀ ਕੋਈ ਕਮੀ ਨਹੀਂ ਤੇ ਮਿਹਨਤ ਦੀ ਵੀ ਕੋਈ ਕਮੀ ਨਹੀਂ। ਇਸ ਚੱਕਰ 'ਚ ਬਾਜੀ ਹਰ ਦੂਜੇ ਦਿਨ ਫੜੀ ਜਾਂਦੀ ਹੈ ਤੇ ਕੋਈ ਨਾ ਕੋਈ ਲਤੀਫਾ ਜਿਹੜਾ ਨਵਾਂ ਬਾਜੀ ਦਾ ਬਣ ਜਾਂਦਾ। ਹੁਣ ਬਹਰਹਾਲ ਜਿਹੜੀ ਨਵੀਂ ਸਿਚੁਏਸ਼ਨ ਹੈ ਉਹ ਇਹ ਹੈ ਜੀ ਕਿ ਬਾਜੀ ਨੇ ਇੱਕ ਸਟੇਟਮੈਂਟ ਦਿੱਤੀ। ਉਹ ਜਿਹੜੇ ਬਿਜਲੀ ਦੇ ਬਿੱਲਾਂ 'ਚ ਆਖਿਆ ਵੀ 14 ਰੁਪਏ ਅਸੀਂ ਫੀ ਯੂਨਿਟ ਜਿਹੜਾ ਉਹ ਘੱਟ ਕਰਨੇ ਨੇ, ਉਹ ਤੇ ਬਾਜੀ ਨੇ ਸਟੇਟਮੈਂਟ ਦਿੱਤੀ ਕਿ ਇਹ ਸ਼ਾਰਟ ਟਰਮ ਨਹੀਂ ਹੈਗਾ, ਇਹ ਲੌਂਗ ਟਰਮ ਜਿਹੜਾ ਨਾ ਇਹ ਲੋਕਾਂ ਨੂੰ ਜਿਹੜਾ ਬੈਨੀਫਿਟ ਦੇ ਰਹੇ ਅਸੀਂ। ਅੱਛਾ, ਹੁਣ 2 ਮਹੀਨਿਆਂ ਦਾ ਬਿੱਲ ਅਗਰ ਕੋਈ ਬੰਦਾ 14 ਰੁਪਏ ਫੀ ਯੂਨਿਟ ਘੱਟ ਕਰਨ ਡਿਆ, ਪਹਿਲਾਂ ਤੇ ਸੋਚੋ 16 ਰੁਪਈਆਂ ਤੋਂ ਯੂਨਿਟ ਵਧਾ ਕੇ 80 ਤੇ ਕਰ ਦਿੱਤਾ ਤੇ ਉਹਦੇ ਵਿੱਚੋਂ 14 ਰੁਪਏ ਘੱਟ ਕਰਨ ਦੇ ਨੇ। ਇਹ ਵੀ ਹਜੇ ਇਹਨਾਂ ਨੂੰ ਨਹੀਂ ਪਤਾ ਵੀ ਕਰ ਸਕਣਗੇ ਕਿ ਨਹੀਂ, ਕਿਉਂਕਿ ਇਹਨਾਂ ਨੂੰ ਇਹ ਪਤਾ ਹੀ ਨਹੀਂ ਵੀ ਕਿੰਨੇ ਪੈਸੇ ਚਾਹੀਦੇ ਨੇ। ਐਲਾਨ ਕਰਨ ਤੋਂ ਬਾਅਦ ਅਸਾਂ ਤੁਹਾਡੇ ਸਾਹਮਣੇ ਖਤ ਰੱਖਿਆ ਸੀ ਕਿ ਐਲਾਨ ਕਰਨ ਤੋਂ ਬਾਅਦ ਇਹਨਾਂ ਖਤ ਲਿਖਿਆ ਬਿਜਲੀ ਬਣਾਉਣ ਵਾਲੀਆਂ ਕੰਪਨੀਆਂ ਨੂੰ ਔਰ ਡਿਸਟ੍ਰੀਬਿਊਸ਼ਨ ਕੰਪਨੀਆਂ ਨੂੰ ਕਿ ਜੀ ਕਿੰਨੇ ਪੈਸੇ ਚਾਹੀਦੇ ਹੋਣੇ ਨੇ। ਇਹਨਾਂ ਰੱਖੇ 45 ਅਰਬ ਨੇ, ਪਰ ਇਹ 45 ਅਰਬਾਂ ਨਾਲ ਗੱਲ ਬਣਨੀ ਨਹੀਂ, ਇਹ ਕੰਮ ਬੜਾ ਲੰਮਾ ਹੈ। ਇਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਪੈਸੇ ਕਿੰਨੇ ਚਾਹੀਦੇ ਨੇ। ਮਤਲਬ ਉਹ 14 ਰੁਪਏ ਜਿਹੜੇ ਨੇ ਉਹ ਵੀ ਅਜੇ ਕਨਫਰਮ ਨਹੀਂ ਕਿ ਦੇਣਗੇ ਤੁਹਾਨੂੰ ਕਿ ਨਹੀਂ ਦੇਣਗੇ, ਲੇਕਿਨ ਉਹਨਾਂ 14 ਰੁਪਈਆਂ ਦੇ ਉੱਤੇ ਬਾਜੀ ਨੇ ਜਿਹੜੀ ਸਟੇਟਮੈਂਟ ਦੇ ਛੜੀ ਹੈ ਨਾ, ਉਹ ਇਹ ਦਿੱਤੀ ਵੀ ਇਹ ਲੌਂਗ ਟਰਮ ਜਿਹੜਾ ਰਿਲੀਫ ਹੈ, ਸ਼ਾਰਟ ਟਰਮ ਨਹੀਂ। ਹੁਣ ਬਾਜੀ ਦਾ ਪਤਾ ਨਹੀਂ ਸ਼ਾਰਟ ਟਰਮ ਇੱਕ ਦਿਨ ਹੁੰਦਾ ਹੈ, ਇਹ 1 ਡੇ ਰਿਲੀਫ ਹੁੰਦਾ ਹੈ ਜਿਹੜਾ ਸ਼ਾਰਟ ਟਰਮ ਬਾਜੀ ਆਖਦੀ ਹੈ। और मैं बहुत सुन रही हूँ टीवी पे कि जी ये शॉर्ट टर्म रिलीफ है। ये शॉर्ट टर्म रिलीफ नहीं है, ये 2 माह का रिलीफ है। उसके बाद हम बहुत बड़ा सोलर प्रोग्राम लेके आ रहे हैं जो हमेशा के लिए आपको ज़्यादा बिलों से निजात देगा। 2 ਮਹੀਨੇ ਨੂੰ ਬਾਜੀ ਬੜਾ ਲੰਮਾ ਸਮਝਦੀ ਹੈ, ਇਹ ਸਾਡੀ ਸਮਝ ਤੋਂ ਬਾਹਰ ਹੈ ਕਿ ਬਾਜੀ ਦੀ ਲੌਂਗ ਟਰਮ ਤੇ ਸ਼ਾਰਟ ਟਰਮ ਓਰੀਐਂਟੇਸ਼ਨ ਹੈ ਕੀ ਹੈ। ਇਹ ਤੇ ਬਾਜੀ ਕੋਲੋਂ ਪੁੱਛਣੀ ਪਏਗੀ, ਲੇਕਿਨ 2 ਮਹੀਨੇ ਤੇ ਬਾਜੀ ਜੀ ਕਦੀ ਵੀ ਲੌਂਗ ਟਰਮ ਨਹੀਂ ਹੁੰਦਾ ਹੈ ਤੇ ਸ਼ਾਰਟ ਟਰਮ ਹੀ ਕੰਮ ਹੈ। ਪਰ ਬਾਜੀ ਨੇ ਇਹ ਸਟੇਟਮੈਂਟ ਦੇ ਛੱਡੀ। ਚਲੋ ਇਹ ਵੀ ਕੋਈ ਗੱਲ ਨਹੀਂ ਸੀ, ਦੇ ਦਿੱਤੀ ਬਾਜੀ। ਇਹੋ ਜਿਹੀਆਂ ਕਮਲੀਆਂ ਮਾਰਦੀ, ਇੱਕ ਵਾਰੀ ਫਿਰ ਮਾਰ ਦਿੱਤੀ। ਖੈਰ, ਉਹ ਸਿਆਸਤ ਪੀਕੇ ਵਾਲਿਆਂ ਨੇ ਉਹ ਸਟੋਰੀ ਲਾ ਦਿੱਤੀ। ਬਾਜੀ ਨੇ ਕਿਹਾ ਜੀ ਮੈਂ ਤੇ ਸਿਆਸਤ ਪੀਕੇ ਵਾਲਿਆਂ ਨੂੰ ਜੇਲੇ ਕਰਾਵਾਂਗੀ, ਅੰਦਰ ਕਰਾਵਾਂਗੀ। ਇਹਨਾਂ ਨੇ ਮੇਰੀ ਖਬਰ ਜਿਹੜੀ ਟਵਿਸਟ ਕਰਕੇ ਦਿੱਤੀ, ਝੂਠ ਮਾਰਿਆ, ਇਹਦੇ ਵਿੱਚ ਸੱਚ ਕੋਈ ਨਹੀਂ। ਸਿਆਸਤ ਪੀਕੇ ਵਾਲੇ ਵੀ ਬੜੇ ਸ਼ੈਤਾਨ ਨੇ। ਉਹਨਾਂ ਜੀਓ ਟੀਵੀ ਦੀ ਜਨਾਬ ਵਾਲਾ ਜਿਹੜਾ ਫੱਟਾ ਚਲਾਇਆ ਸੀ ਨਾ, ਜੀਓ ਟੀਵੀ ਨੇ, ਬਾਜੀ ਦਾ ਆਪਣਾ ਚੈਨਲ ਹੈ ਜੀਓ, ਉਹਨਾਂ ਨੇ ਬਾਜੀ ਨੂੰ ਚੁੱਕਣ ਵਾਸਤੇ ਫੱਟਾ ਚਲਾਇਆ ਸੀ ਜਿੱਤੇ ਲਿਖਿਆ ਸੀ ਕਿ ਜਨਾਬ ਇਹ ਸ਼ਾਰਟ ਟਰਮ ਨਹੀਂ ਲੌਂਗ ਟਰਮ ਤੇ ਉਹਨਾਂ ਉਹ ਚਲਾ ਦਿੱਤਾ। ਹੁਣ ਬਾਜੀ ਨੂੰ ਇਹ ਨਹੀਂ ਸਮਝ ਆਉਣ ਡਈ ਵੀ ਸਿਆਸਤ ਪੀਕੇ ਵਾਲਿਆਂ ਦੇ ਖਿਲਾਫ ਕੁਝ ਕਰਨਾ ਹੈ ਕਿ ਜੀਓ ਦੇ ਖਿਲਾਫ ਤਾਂ ਜ਼ਾਹਿਰ ਹੈ ਬਾਜੀ ਕੁਝ ਕਰ ਨਹੀਂ ਸਕਦੀ। ਹੁਣ ਸਿਆਸਤ ਪੀਕੇ ਦੇ ਖਿਲਾਫ ਵੀ ਨਹੀਂ ਕਰ ਸਕਦੀ ਕਿਉਂਕਿ ਉਹਨਾਂ ਦੇ ਕੋਲ ਖਬਰ ਮੌਜੂਦ ਹੈ ਜਿਹੜੀ ਜੀਓ ਨੇ ਰਨ ਕੀਤੀ ਹੈ। ਇਸ ਲਈ ਮੇਰੇ ਕੋਲ ਇਹੀ ਖਬਰ ਜੇ ਤੁਹਾਨੂੰ ਦੇਣ ਦੀ ਕਿ ਬਾਜੀ ਫੇਰ ਫੜੀ ਗਈ ਹੈ ਔਰ ਬਾਜੀ ਨੇ ਅੱਲਾ ਦੇ ਕਰਮ ਨਾਲ ਹਰ ਦੂਜੇ ਦਿਨ ਇਹੋ ਜਿਹੇ ਕੰਮ ਕਰਨੇ ਨੇ ਜੇ ਤੇ ਬਾਜੀ ਨੇ ਫੜੇ ਜਾਣਾ। ਤੇ ਫਿਰ ਤੁਸੀਂ ਗੁੱਸਾ ਕਰਦੇ ਹੋ ਵੀ ਹਰ ਦੂਜੀ ਖਬਰ ਜਿਹੜੀ ਉਹ ਤੁਸੀਂ ਬਾਜੀ ਦੇ ਬਾਰੇ ਕਰਦੇ ਹੋ। ਹੁਣ ਮੈਨੂੰ ਦੱਸੋ ਵੀ ਬਾਜੀ ਖਬਰਾਂ ਹੀ ਇੰਨੀਆਂ ਬਣਾਉਂਦੀ ਹੈ, ਮੈਂ ਹੋਰ ਕਰਾਂ ਕੀ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਤੁਹਾਨੂੰ ਮੈਂ ਕਰਾਚੀ ਦੀ ਦੇਣੀ ਹੈ। ਮੈਂ ਤੁਹਾਨੂੰ ਪਹਿਲੇ ਦੱਸਿਆ ਸੀ ਵੀ ਉਹ ਜਿਹੜੀ ਕਾਤਲ ਅਮੀਰਜ਼ਾਦੀ ਹੈ ਜਿਹਨੇ ਮੁਬੈਨਾ ਤੌਰ ਤੇ ਆਖਾਂਗੇ ਅਸੀਂ ਰਿਪੋਰਟਡਲੀ ਨਸ਼ੇ ਦੇ ਵਿੱਚ ਧੋ ਕੇ 5 ਬੰਦਿਆਂ ਨੂੰ ਆਪਣੀ ਗੱਡੀ ਥੱਲੇ ਦੇ ਛੱਡਿਆ ਸੀ। ਉਹਨਾਂ 'ਚ ਸ਼ਾਇਦ 2 ਤੋਂ 3 ਤੇ ਅੱਲਾ ਨੂੰ ਪਿਆਰੇ ਹੋ ਗਏ ਸਨ, 2 ਸ਼ਦੀਦ ਜ਼ਖਮੀ ਨੇ। ਉਹ ਮੈਂ ਤੁਹਾਨੂੰ ਜਿਸ ਵੇਲੇ ਫੜੀ ਗਈ ਸੀ ਉਹ ਖਾਤੂਨ, ਔਰ ਮੈਂ ਉਸੇ ਵੇਲੇ ਹੀ ਤੁਹਾਨੂੰ ਦੱਸਿਆ ਸੀ ਵੀ ਹੋਣਾ ਕੁਝ ਨਹੀਂ ਜੀ, ਇਹਨਾਂ ਨੂੰ ਕੋਈ ਸਜ਼ਾ ਕੋਈ ਮਾਈ ਦਾ ਲਾਲ ਦੇ ਨਹੀਂ ਸਕਦਾ। ਇਸੇ ਚੱਕਰ 'ਚ ਤੇ ਇਮਰਾਨ ਖਾਨ ਇਸ ਵੇਲੇ ਜੇਲੇ ਜੇ, ਇਸੇ ਚੱਕਰ 'ਚ ਇਮਰਾਨ ਖਾਨ ਭੈੜਾ ਲੱਗਦਾ ਹੈ, ਇਸੇ ਚੱਕਰ 'ਚ ਅਸੀਂ ਬਗਾਵਤ ਤੇ ਗੱਦਾਰੀ ਦੇ ਮੁਕੱਦਮੇ ਭੁਗਤ ਰਹੇ ਹਾਂ ਜਨਾਬ। ਹੋਰ ਅਸਾਂ ਕਿਹੜਾ ਕਿਸੇ ਦੀ ਜਿਹੜੀ ਇਹ ਪੂੰਛ ਵੱਢ ਲਈ ਸੀ ਜਾਂ ਅਸੀਂ ਕਿਸੇ ਦੀ ਖੋਤੀ ਖੋਲ ਕੇ ਲੈ ਆਏ ਸਾਂ। ਇਹ ਹੀ ਰੌਲਾ ਸੀ ਇੰਨਾ ਕਿ ਇਮਰਾਨ ਖਾਨ ਆਂਦਾ ਸੀ ਇਕੁਅਲ ਟ੍ਰੀਟਮੈਂਟ ਕਰੋ,
ਇੱਕ ਜੈਸਾ ਇਨਸਾਫ ਦਿਓ, ਰੂਲ ਆਫ ਲਾਅ ਹੋਣਾ ਚਾਹੀਦਾ, तमाम ਸ਼ਹਿਰੀ ਕਾਨੂੰਨ ਦੇ ਸਾਹਮਣੇ ਬਰਾਬਰ ਹੋਣੇ ਚਾਹੀਦੇ ਨੇ। ਇਹ ਪੂਰੀ ਅਸ਼ਰਾਫੀਆ ਰਲ ਕੇ ਇਮਰਾਨ ਖਾਨ ਨੂੰ ਪੈ ਗਈ ਸੀ। ਉਹਦੇ ਵਿੱਚ ਹੀ ਪਾਕਿਸਤਾਨ ਦੀ ਮਿਲਟਰੀ ਐਲੀਟ ਹੈ, ਉਹਦੇ ਵਿੱਚ ਹੀ ਪਾਕਿਸਤਾਨ ਦੀ ਬਿਊਰੋਕ੍ਰੇਸੀ ਦੀ ਐਲੀਟ ਹੈ, ਉਹਦੇ ਵਿੱਚ ਹੀ ਪਾਕਿਸਤਾਨ ਦੇ ਕਾਰੋਬਾਰੀ ਐਲੀਟ ਹੈ, ਫਿਊਡਲ ਨੇ, ਸਿਆਸਤਦਾਨ ਨੇ, ਔਰ ਜਿਹਦਾ ਵੀ ਤੁਸੀਂ ਨਾਂ ਲੈਣਾ ਉਹ ਸਾਰੀ ਐਲੀਟ ਅੰਦਰੋਂ ਇਮਰਾਨ ਖਾਨ ਨੂੰ ਨਫ਼ਰਤ ਕਰਦੀ ਹੈ, ਲਾਈਕ ਨਹੀਂ ਕਰਦੀ। ਉਹਦੀ ਵਜ੍ਹਾ ਕੀ ਹੈ ਕਿ ਉਹਨਾਂ ਨੂੰ ਇਕੁਅਲ ਡਿਸਪੈਂਸੇਸ਼ਨ ਆਫ ਲਾਅ ਜਿਹੜੀ ਹੈ ਉਹ ਨਹੀਂ ਚਾਹੀਦਾ, ਇਨਸਾਫ ਜਿਹੜਾ ਉਹ ਨਹੀਂ ਚਾਹੀਦਾ, ਉਹਨਾਂ ਨੂੰ ਰੂਲ ਆਫ ਲਾਅ ਨਹੀਂ ਚਾਹੀਦਾ, ਇੱਕ ਜੈਸਾ ਕਾਨੂੰਨ ਨਹੀਂ ਚਾਹੀਦਾ। ਇੱਥੇ ਹੀ ਕਿਸੇ ਗਰੀਬ ਦੀ ਧੀ ਦੇ ਕੋਲੋਂ ਇਹ ਕੰਮ ਹੋਇਆ ਹੁੰਦਾ ਤੇ ਤੁਸੀਂ ਵੇਖਦੇ ਕਿ ਉਹਦੇ ਨਾਲ ਕਰਦੇ ਕੀ ਨੇ। ਹੁਣ ਨਤਾਸ਼ਾ ਬੀਬੀ ਜਿਹੜੀ ਮੁਬੈਨਾ ਤੌਰ ਤੇ ਸ਼ਰਾਬ ਦੇ ਨਸ਼ੇ 'ਚ ਸੀ, ਉਹ ਜ਼ਾਹਿਰ ਅਦਾਲਤੇ ਉਹਨੂੰ ਪੇਸ਼ ਕਰਨਾ ਸੀ 24 ਘੰਟਿਆਂ ਦੇ ਅੰਦਰ ਅੰਦਰ। ਪੁਲਿਸ ਨੇ ਆਖਿਆ ਕਿ ਜੀ ਉਹਨਾਂ ਦੀ ਤਬੀਅਤ ਬੜੀ ਖਰਾਬ ਹੈ ਤੇ ਉਹਨਾਂ ਨੂੰ ਅਸੀਂ ਅਦਾਲਤ ਨਹੀਂ ਪੇਸ਼ ਕਰ ਸਕਦੇ, ਹਸਪਤਾਲ ਦਾਖਲ ਕਰਾਤਾ। ਪੁਲਿਸ ਨੇ ਪਹਿਲਾ ਤਾਵਨ ਇੱਥੋਂ ਕੀਤਾ। ਮੈਂ ਤੁਹਾਨੂੰ ਬਾਅਦ ਦੱਸਣਾ ਵੀ ਕਿਉਂ ਤਾਵਨ ਕੀਤਾ ਹੈ ਪੁਲਿਸ ਨੇ। ਉਸ ਤੋਂ ਬਾਅਦ ਜਿਹੜੇ ਵਕੀਲ ਸਾਹਿਬ ਨੇ ਉਹਨਾਂ ਆ ਕੇ ਆਖਿਆ ਵੀ ਉਹਨਾਂ ਦਾ ਜ਼ਿਹਨੀ ਤਵਾਜ਼ਨ ਠੀਕ ਨਹੀਂ ਹੈ, ਇਸ ਲਈ ਉਹਨਾਂ ਨੂੰ ਜ਼ਮਾਨਤ ਦਿੱਤੀ ਜਾਏ। ਵਾਹ ਬਈ ਬੱਲੇ ਹੋ, ਸ਼ੇਰ ਬੱਗੇ ਹੋ। ਮਤਲਬ ਉਹਦਾ ਜ਼ਿਹਨੀ ਤਵਾਜ਼ਨ ਠੀਕ ਨਹੀਂ ਸੀ, ਪਰ ਉਹ ਗੱਡੀ ਉਡਾਉਂਦੀ ਫਿਰ ਰਹੀ ਸੀ ਪੂਰੇ ਕਰਾਚੀ ਦੇ ਵਿੱਚ। ਤੇ ਜੇ ਜ਼ਿਹਨੀ ਤਵਾਜ਼ਨ ਭਾਈ ਮੇਰੇ ਠੀਕ ਨਹੀਂ ਸੀ ਤੇ ਉਹਨੂੰ ਕਿਸੇ ਥਾਂ ਤੇ ਉਹਦਾ ਇਲਾਜ ਕਰਾਉਣਾ ਸੀ, ਕੋਈ ਉਹਨੂੰ ਦਵਾਈਆਂ ਬਣ ਜਾਣਗੀਆਂ, ਝੂਠੀਆਂ ਰਿਪੋਰਟਾਂ ਡਾਕਟਰ ਬਣਾ ਕੇ ਦੇਣਗੇ। ਕੋਈ ਕਮੀਨਾ ਹੋਏਗਾ ਡਾਕਟਰ ਘਟੀਆ ਜਿਹੜਾ ਸੋਚੇਗਾ ਨਹੀਂ ਆਪਣੇ ਬੱਚਿਆਂ ਦੇ ਬਾਰੇ, ਆਪਣੀ ਆਖਰਤ ਦੇ ਬਾਰੇ। ਹੁਣ ਲੰਮਾ ਸਿਸਟਮ ਬਣਾ ਕੇ ਦੇਗਾ ਇਸ ਖਾਤੂਨ ਨੂੰ ਜਿਹਦੇ 'ਚ ਦੱਸਿਆ ਹੋਏਗਾ ਕਿ ਇਹਨੂੰ ਫਲਾਨੀ ਬਿਮਾਰੀ ਵੀ ਹੈ, ਫਲਾਨੀ ਵੀ ਹੈ। ਉਹ ਜਿਸ ਤਰ੍ਹਾਂ ਨਵਾਜ਼ ਸ਼ਰੀਫ ਸਾਹਿਬ ਨੇ ਆਪਣੀਆਂ ਪਲੇਟਾਂ ਥੱਲੇ ਉੱਤੇ ਕੀਤੀਆਂ ਸੀ, ਉਸੇ ਤਰ੍ਹਾਂ ਦਾ ਹੁਣ ਝੂਠਾ ਰਿਕਾਰਡ ਬਣੇਗਾ ਇਸ ਬੀਬੀ ਵਾਸਤੇ। ਇਹ ਕਿਉਂਕਿ ਇਹਨਾਂ ਕੋਲ 4 ਛਿੱਲੜ ਹੈਗੇ ਨੇ। ਛਿੱਲੜ ਦਾ ਮਤਲਬ 4 ਪੈਸੇ ਹੈ ਨੇ। ਸਭ ਤੋਂ ਪਹਿਲਾਂ ਤੇ ਪੁਲਿਸ ਵਾਲਿਆਂ ਨੇ ਜਿਹੜੇ ਮੁਤਲਕਾ SHO ਸਾਹਿਬ ਹੋਣੇ ਨੇ, ਉਹਨਾਂ ਨੂੰ ਉਹਨਾਂ ਦੇ ਮੂੰਹ ਦੇ ਵਿੱਚੋਂ ਪਾਣੀ, ਉਹਨਾਂ ਸ਼ੁਕਰ ਕੀਤਾ ਹੋਣਾ ਰੱਬ ਦਾ। ਇਹ ਤੁਸੀਂ ਮੈਨੂੰ ਆਖਣਾ ਵੀ ਗਿੱਲ ਸਾਹਿਬ ਕਿਹੋ ਜਿਹੀਆਂ ਭੈੜੀਆਂ ਗੱਲਾਂ ਕਰਨ ਡਏ ਹੋ, 5 ਬੰਦੇ ਕੁਚਲ ਦਿੱਤੇ ਨੇ, ਕੌਣ ਇੱਥੇ ਸ਼ੁਕਰ ਅਦਾ ਕਰੇਗਾ? ਤੁਹਾਨੂੰ ਨਹੀਂ ਪਤਾ ਅਸੀਂ ਕਿੱਡੀਆਂ ਵੱਡੀਆਂ ਗਿੱਧਾਂ ਹੈ, ਇਸ ਗੱਲ ਦਾ ਤੁਹਾਨੂੰ ਅੰਦਾਜ਼ਾ ਨਹੀਂ ਹੈ। ਮੈਂ ਜੇਲੇ ਗਿਆ ਤੇ ਇੱਕ ਬੰਦੇ ਨੇ ਆਖਿਆ ਕਿ ਜਨਾਬੇ ਆਲੀ ਪੂਰੀ ਨੂਨ ਲੀਗ 'ਚ ਤਲਕਾਤ ਹੈ ਸਨ, PTI ਵਾਲਿਆਂ ਨਾਲ ਤਲਕਾਤ ਨਹੀਂ ਸਨ। ਸ਼ੁਕਰ ਹੈ ਤੁਸੀਂ ਜੇਲ੍ਹ ਆਏ ਹੋ, ਹੁਣ ਤੁਹਾਡੇ ਨਾਲ ਵੀ ਤਲਕਾਤ ਬਣ ਜਾਣਗੇ। ਇਹ ਮੈਂ ਤੁਹਾਨੂੰ ਮੇਰੇ ਮੂੰਹ ਤੇ ਆਖਿਆ ਸੀ, ਮੈਂ ਤੁਹਾਨੂੰ ਦੱਸ ਰਿਹਾ। ਤੇ ਇਹ ਜਨਾਬੇ ਵਾਲਾ ਜਿਸ ਵੇਲੇ ਇਹ SHO ਸਾਹਿਬ ਨੂੰ ਪਤਾ ਲੱਗਾ ਹੋਣਾ ਵੀ ਇਹ ਕਿਹਦੀ ਜ਼ਨਾਨੀ ਹੈ, ਕਿਹਦੀ ਬੁੱਢੀ ਹੈ, ਕਿਹਦੀ ਧੀ ਹੈ, ਕਿੰਨਾ ਕੁ ਰੁਪਈਆ ਇਹਨਾਂ ਕੋਲ, ਤੇ ਇਹਨੇ 5 ਬੰਦੇ ਮਾਰਤੇ ਨੇ। ਉਹਨੇ ਤੇ 2 ਨਫਲ ਪੜੇ ਹੋਣੇ ਨੇ ਵੀ ਸ਼ੁਕਰ ਹੈ ਬਈ ਭਾਰਾ ਬੱਕਰਾ ਆਇਆ। ਉਸੇ ਵੇਲੇ ਹੀ ਜਨਾਬ ਗੱਲਾਂ ਬਾਤਾਂ ਸ਼ੁਰੂ ਹੋ ਗਈਆਂ ਹੋਣੀਆਂ ਨੇ, ਔਰ ਅਗਲੇ 2 ਘੰਟਿਆਂ ਦੇ ਵਿੱਚ ਡੀਲਾਂ ਵੀ ਤੈਅ ਹੋ ਗਈਆਂ ਹੋਣੀਆਂ ਨੇ। ਹੁਣ ਲੰਮੀਆਂ ਦਿਹਾੜੀਆਂ ਲੱਗਣਗੀਆਂ ਪੁਲਿਸ ਵਾਲਿਆਂ ਦੀਆਂ, ਵਿੱਚ ਜੱਜ ਸਾਹਿਬ ਦੀ ਵੀ ਹੋ ਸਕਦਾ ਲੱਗ ਜਾਏ, ਪਤਾ ਨਹੀਂ ਹੁਣ ਕਿਹਦੀ ਡਾਕਟਰ ਦੀ ਕਿਹਦੀ। ਜਿਵੇਂ ਲੋਕਾਂ ਕਈਆਂ ਨੇ, ਮੈਂ ਇਹਨਾਂ ਦੀ ਗੱਲ ਨਹੀਂ ਕਰਦਾ, ਮੈਨੂੰ ਨਹੀਂ ਪਤਾ ਇਹਨਾਂ ਪੈਸੇ ਕਿਵੇਂ ਕਮਾਏ ਨੇ, ਪਰ ਲੋਕਾਂ ਜਿਵੇਂ ਹਰਾਮ ਕਮਾਏ ਹੁੰਦੇ ਨੇ, ਫੇਰ ਗਿੱਧਾਂ ਪੈਂਦੀਆਂ ਨੇ ਤੇ ਉਹਨਾਂ ਦਾ ਹਰਾਮ ਮਾਲ ਚੁੱਕਦੀਆਂ ਨੇ। ਹੁਣ ਭਾਈ ਜੀ ਇਹ ਗਏ ਨੇ ਫਸ, ਤੇ ਹੁਣ ਪੁਲਿਸ ਵਾਲਿਆਂ ਨੇ ਕਹਿਣਾ ਹੈ ਕਿ ਜੀ ਹੁਣ ਅਸੀਂ ਤੇ ਤੁਹਾਨੂੰ ਸਰਵਿਸ ਦੇਵਾਂਗੇ ਜਨਾਬ। ਉਹ ਜਿਹੜੀ ਕਹਿੰਦੇ ਨੇ ਨਾ ਕਿ ਵਾਈਟ ਗਲਵ ਸਰਵਿਸ ਅਮਰੀਕਾ ਚਾਹੁੰਦੇ ਨੇ, ਉਹ ਸਰਵਿਸ ਇਹਨਾਂ ਨੂੰ ਲੱਭੇਗੀ ਜਨਾਬ ਹੁਣ ਪੁਲਿਸ ਦੇ ਸਾਰੇ ਸਿਸਟਮ ਦੇ ਵਿੱਚ। ਹੁਣ ਪੁਲਿਸ ਨੇ ਪਹਿਲੇ ਦਿਨ ਤੇ ਉਹਨਾਂ ਨੂੰ ਅਦਾਲਤ 'ਚ ਆਉਣ ਦੇ ਕਾਬਿਲ ਹੀ ਨਹੀਂ ਦੱਸਿਆ। ਉਹ ਕਿਉਂ ਨਹੀਂ ਦੱਸਿਆ? ਹੁਣ ਬੰਦੇ 5 ਕੁਚਲ ਦਿੱਤੇ ਨੇ, ਸ਼ਰਾਬ ਵੀ ਪੀ ਕੇ ਮੁਬੈਨਾ ਤੌਰ ਤੇ ਅਸੀਂ ਫਿਰ ਰਹੇ ਸਾਂ, ਪਰ ਸਾਡੀ ਇੱਜ਼ਤ ਬੜੀ ਹੈ ਨਾ ਸੋਸਾਇਟੀ 'ਚ, ਅਸੀਂ ਐਲੀਟ ਹੈ। ਤੇ ਉੱਥੇ ਅਗਰ ਅਸੀਂ ਅਦਾਲਤੇ ਆਵਾਂਗੇ, ਤਸਵੀਰਾਂ ਖਿੱਚੀਆਂ ਜਾਣਗੀਆਂ, ਤੇ ਇਹ ਤੇ ਸਾਡੇ ਘਰ ਵਾਲਿਆਂ ਨੂੰ ਕਾਬਲੇ ਕਬੂਲ ਨਹੀਂ। ਹੁਣ ਅਸੀਂ ਚੁੱਪ ਕਰਕੇ ਅਦਾਲਤ ਆਵਾਂਗੇ ਜਦੋਂ ਪਤਾ ਨਹੀਂ ਲੱਗੇਗਾ, ਕਿਸੇ ਸਵੇਰ ਸ਼ਾਮ ਦੁਪਹਿਰ ਚੁੱਪ ਕਰਕੇ ਜੱਜ ਦੇ ਸਾਹਮਣੇ। ਇਹ ਹੁਣ ਜਨਾਬ ਜਿੰਨਾ ਗੁੜ ਪਾਓਗੇ ਨਾ ਓਨਾ ਮਿੱਠਾ ਹੋਏਗਾ। ਜਿੰਨਾ ਇਹਨਾਂ ਦਾ ਦਿਲ ਕਰੇਗਾ, ਮਾਜ਼ਰਤ, ਜਿੰਨਾ ਦਿਲ ਕਰੇਗਾ ਨਾ ਕਿ ਜਨਾਬ ਸਾਨੂੰ ਇਹ ਟ੍ਰੀਟਮੈਂਟ ਦਿਓ, ਪੁਲਿਸ ਵਾਲੇ ਉਹਨਾਂ ਪੈਸਾ ਮੰਗ ਲੈਣਗੇ। ਇਹ ਪੈਸਾ ਦੇਣਗੇ ਔਰ ਉਸ ਤੋਂ ਬਾਅਦ ਉਸ ਪੈਸਾ ਦੇਣ ਤੋਂ ਬਾਅਦ ਆਪਣੀ ਮਰਜ਼ੀ ਦੇ ਫੈਸਲੇ ਕਰਵਾਉਣਗੇ ਉਹਨਾਂ ਦੇ ਕੋਲ। ਹੁਣ ਪੁਲਿਸ ਨੇ ਪਹਿਲੇ ਦਿਨ ਤੇ ਆਖਿਆ ਕਿ ਜੀ ਉਹ उनके पाँव में मेहंदी लगी है, वो आने जाने के काबिल नहीं है। माजरत है, मैंने शेर पढ़िया गाने का, लेकिन हालात पुलिस ने ही दसे ने कि जो बीमार ने अदालत नहीं आ सकते, हस्पताल दाखिल कराता है। नाल ही वकील साहब आ गए ने, उन्होंने कहा जी उन्होंने ज़हनी तवाज़न खराब है, उन्होंने छड्ड दिओ। उत्थे अदालत नूं इंज बेवकूफ बनाया। हुण विच हो सकदा फिर जज साहब भी आखण भी जिथे सारियां बाल्टी भरनी है, मैनूं नहीं पता भरनगे कि नहीं, पर हो सकदा जज साहब या उन्हां दे अमले चों भी आखे भी सानूं भी बाल्टी भर लैण दिओ वगदे दरिया दे विचों। ਇਹ ਜਿਹੜੀਆਂ ਜਾਨਾਂ ਗਈਆਂ ਨੇ, ਇਹਨਾਂ ਦਾ ਸੌਦਾ ਹੋ ਚੁੱਕਿਆ। ਮੈਂ ਤੁਹਾਨੂੰ ਕੱਲ ਹੀ ਦੱਸਿਆ ਸੀ ਵੀ ਸੌਦਾ ਹੋ ਜਾਣਾ। ਮੈਂ ਤੁਹਾਨੂੰ ਦੱਸਿਆ ਸੀ ਕੋਈ ਮਾਈ ਦਾ ਲਾਲ ਇਸ ਜ਼ਰਾਨੀ ਨੂੰ ਸਜ਼ਾ ਨਹੀਂ ਦੇ ਸਕੇਗਾ ਪਾਕਿਸਤਾਨ। ਉਹ ਜਿਹੜਾ ਦੇਣਾ ਚਾਹੁੰਦਾ ਉਹਨੂੰ ਜੇਲ੍ਹ 'ਚ ਪਾਇਆ, ਉਹਨੂੰ ਇਹ ਛੱਡਣਾ ਨਹੀਂ ਚਾਹੁੰਦੇ। ਇਹ ਗੱਲ ਹੈ ਕਿ ਉਹ ਚਾਹੁੰਦਾ ਵੀ ਸਾਰਿਆਂ ਵਾਸਤੇ ਕਾਨੂੰਨ ਬਰਾਬਰ ਕਰੋ, ਇਹ ਉਹ ਚਾਹੁੰਦੇ ਨਹੀਂ। ਪਾਕਿਸਤਾਨ ਦੇ ਵਿੱਚ ਇਹ ਹੀ ਕਿਤੇ ਲੋਅਰ ਮਿਡਲ ਕਲਾਸ ਤੋਂ ਜਾਂ ਲੋਅਰ ਕਲਾਸ ਤੋਂ ਹੁੰਦੀ ਤੇ ਹੁਣ ਤੱਕ ਫੰਡੀ ਜਾਣੀ ਸੀ ਇਹ ਭੈਣ ਸਾਡੀ। ਇਹਨੂੰ ਹੁਣ ਇਹਦੀਆਂ ਮੌਜਾਂ ਨੇ ਇਸ ਵੇਲੇ, ਕਿਉਂਕਿ ਇਹ ਉਸ ਕਲਾਸ 'ਚੋਂ ਹੈ ਜਿੱਥੇ ਇਹਨੇ ਸੌਦਾ ਕਰ ਲਿਆ, ਤੇ ਉਸ ਸੌਦੇ ਦੇ ਨਾਲ ਹੁਣ ਪੁਲਿਸ ਨੇ ਵੀ ਨਾਲ ਹੀ ਤੁਰਨਾ, ਤੇ ਅਦਾਲਤਾਂ ਨੇ ਵੀ ਨਾਲ ਹੀ ਤੁਰਨਾ, ਵਕੀਲਾਂ ਨੇ ਵੀ ਨਾਲ ਹੀ ਤੁਰਨਾ। ਵੇਖਿਓ ਇਹ 10 ਦਿਨ ਜ਼ਮਾਨਤ ਨਹੀਂ ਹੋਏਗੀ, 5-7 ਦਿਨ ਹੋ ਸਕਦਾ 10 ਦਿਨ ਵੀ ਨਾ ਕੱਢਣ, ਜ਼ਮਾਨਤ ਵੀ ਹੋਏਗੀ ਔਰ ਹਿੱਕ ਠੋਕ ਕੇ ਇਹਨੂੰ ਜਨਾਬ ਅਦਾਲਤਾਂ ਇਨਸਾਫ ਵੀ ਦੇਣਗੀਆਂ। ਉਹ ਇਨਸਾਫ ਜਿਹੜਾ ਬਣਦਾ ਨਹੀਂ, ਮੇਰਾ ਮਤਲਬ ਹੈ ਕਿ ਹੋਮ ਡਿਲੀਵਰੀ ਹੋਏਗੀ ਇਨਸਾਫ ਦੀ, ਤੇ ਇਹਨੂੰ ਨਾ ਕੋਈ ਸਜ਼ਾ ਹੋਏਗੀ ਨਾ ਪੁੱਛਦਸ ਹੋਏਗੀ। ਗਾਂ ਅੱਲਾ ਦੇ ਕਰਮ ਨਾਲ ਇਹਦੇ ਜਿਹੜੇ ਬੱਚੇ ਹੋਣਗੇ ਨਾ, ਅੱਲਾ ਨਾ ਕਰੇ ਕਿ ਇੰਜ ਹੋਵੇ, ਲੇਕਿਨ ਉਹ ਨਸਲ ਦਰ ਨਸਲ ਟੈਕਨੋਲੋਜੀ ਟ੍ਰਾਂਸਫਰ ਹੋਏਗੀ, ਉਹ ਇਸ ਤੋਂ ਵੀ ਜ਼ਿਆਦਾ ਅਥਰੀ ਨਸਲ ਨਿਕਲੇਗੀ ਔਰ ਇਸ ਤੋਂ ਜ਼ਿਆਦਾ ਉਹ
ਗਰੀਬਾਂ ਦੇ ਖੂਨ ਦਾ ਜਿਹੜਾ ਉਹਦਾ ਮੁੱਲ ਇੰਨਾ ਹੀ ਸਸਤਾ ਪਏਗੀ। ਇਹ ਹੁਣ ਕੇਸ ਜਿਹੜਾ ਹੈ ਨਾ ਜੀ, ਇਸ ਟੱਬਰ ਨੂੰ ਮੈਂ ਤੁਹਾਨੂੰ ਆਸਾਨ ਹਿਸਾਬ ਲਾ ਕੇ ਦੱਸਣਾ ਹੈ ਵੀ 10 ਕਰੋੜ ਰੁਪਏ 'ਚ ਪਏਗਾ, 10 ਤੋਂ 15 ਕਰੋੜ ਰੁਪਏ 'ਚ, ਕਿਉਂਕਿ ਸਾਮੀ ਭਾਰੀ ਹੈ। ਇਹ 10 ਤੋਂ 15 ਕਰੋੜ ਰੁਪਏ ਦੇ ਵਿੱਚ ਇਹ ਇਹਨਾਂ ਨੂੰ ਕੇਸ ਪੈਣਾ ਹੈ। ਇਹਦੇ ਵਿੱਚ ਜਿਹੜੇ ਨੇ ਸਹਾਫੀ ਵੀ ਕਈ ਰੱਜਣੇ ਨੇ, ਇਹਦੇ ਵਿੱਚ ਕਈ ਜਨਾਬੇ ਵਾਲਾ ਰੱਜਣੇ ਨੇ ਪੁਲਿਸ ਵਾਲੇ, ਇਹਦੇ ਵਿੱਚ ਕਈ ਵਕੀਲ ਰੱਜਣੇ ਨੇ, ਜੱਜ ਰੱਜਣੇ ਨੇ, ਪਤਾ ਨਹੀਂ ਕਿੰਨੇ ਕਿੰਨੇ ਰੱਜਣਾ। ਤੇ ਕੁਝ ਨਾ ਕੁਝ ਇਹਨਾਂ ਨੇ ਫਿਰ ਜਦੋਂ ਵੇਖਣਾ ਨਾ ਵੀ ਇਨਸਾਫ ਲੱਭਣ ਹੀ ਨਹੀਂ ਡਿਆ, ਤੇ ਉਹ ਜਿਹੜੇ ਮਾੜੇ ਨੇ ਨਾ, ਜਿਨ੍ਹਾਂ ਦੇ ਜੀ ਇਹਨਾਂ ਨੇ ਕੁਚਲ ਦਿੱਤੇ ਨੇ, ਫਿਰ ਪੁਲਿਸ ਵਾਲਿਆਂ ਨੇ ਉਹਨਾਂ ਤੇ ਪ੍ਰੈਸ਼ਰ ਪਾ ਕੇ ਇਹਨਾਂ ਨੂੰ ਸੁਲ੍ਹਾ ਕਰਵਾਉਣੀ, ਫਿਰ ਉਹਨਾਂ ਲਿਖ ਕੇ ਦੇ ਦੇਣਾ। ਇਹ ਵੀ ਮੈਂ ਤੁਹਾਨੂੰ ਪਹਿਲਾਂ ਦੱਸਣ ਡਿਆ, ਤੁਸੀਂ ਆਖਣਾ ਵੀ ਗਿੱਲ ਸਾਹਿਬ ਤੁਸੀਂ ਪਤਾ ਨਹੀਂ ਮੁਸਤਕਬਲ ਦਾ ਹਾਲ ਦੱਸਣ ਡਿਓ, ਮੈਂ ਤੁਹਾਨੂੰ ਅੱਜ ਹੀ ਦੱਸਣ ਡਿਆ ਵੀ ਇਹ ਜਿਹੜੇ ਬੰਦੇ ਕੁਚਲੇ ਗਏ ਨੇ, ਇਹਨਾਂ ਆਪਣੇ ਹੱਥਾਂ ਨਾਲ ਲਿਖ ਕੇ ਦੇਣਾ ਵੀ ਸਾਨੂੰ ਇਸ ਬੀਬੀ ਨਾਲ ਕੋਈ ਗੱਲ ਨਹੀਂ ਲੈਣ ਦੇਣ ਨਹੀਂ ਹੈਗਾ। ਇਹਨਾਂ ਅਦਾਲਤਾਂ ਨੇ ਇਹਨੂੰ ਬਾਇਜ਼ਤ ਬਰੀ ਕਰਨਾ ਹੈ। ਇਹ ਤੇ 15 ਤੋਂ 20 ਕਰੋੜ ਹੋ ਸਕਦਾ, ਇਸ ਤੋਂ ਵੀ ਉੱਤੇ ਲੱਗਣ, ਬਸ 10 ਤੋਂ 20 ਕਰੋੜ ਦੇ ਦਰਮਿਆਨ ਇਹਨਾਂ ਨੂੰ ਜਨਾਬ ਇਹਦਾ ਖਾਤਾ ਹੋਣਾ। ਤੇ ਇਸ ਟੱਬਰ ਨੇ ਜਨਾਬ ਮਾਰ ਕੇ, ਉਸ ਤੋਂ ਬਾਅਦ ਇਹ ਵੀ ਮੈਂ ਤੁਹਾਨੂੰ ਦੱਸਦਾ ਕਿ ਇਸ ਬੀਬੀ ਨੇ ਉਸ ਤੋਂ ਬਾਅਦ ਜਿਹੜਾ ਥੋੜੀ ਦੇਰ ਪਾਰਟੀ ਨਹੀਂ ਕਰਨੀ, ਅਗਰ ਮੁਬੈਨਾ ਤੌਰ ਤੇ ਨਾ ਪੀਤੀ ਸੀ, ਇਹਨਾਂ ਦੀਆਂ ਸਹੇਲੀਆਂ ਨੇ ਵੀ 4 ਦਿਨ ਪਾर्टी करनों रुकना है। फिर इस जेल तो छुट्टन तो बाद बहुत एंगजाइटी है, बहुत डिप्रेशन में रही हूँ मैं। फिर इन्होंने जनाब किते साउदर्न फ्रांस या किते जाके वेकेशन करनी है, फिर वापस आना है। फिर जो वापस आना है उदों तक ये सारा काम जरा थल्ले हो गया होना, फिर पार्टी शुरू होनी है। फिर ना बह के कहना कितनी बुरी है पुलिस, मेरी मजबूरी का कितना फायदा उठाया उन्होंने मेरे से। उन्होंने तो अंग्रेजी च बोलना है, मैं तो उर्दू च या पंजाबी च दसन डे एवें। उन्होंने तो अंग्रेजी बोलनी, काठे अंग्रेज ने सारे, ਤੇ ਉਹਨਾਂ ਫਿਰ ਪੁਲਿਸ ਨੂੰ, ਜੱਜਾਂ ਨੂੰ, ਸਾਰਿਆਂ ਨੂੰ ਬੁਰਾ ਭਲਾ ਕਹਿਣਾ। ਪਰ ਇੰਜ ਹੀ ਚੱਲਦਾ ਜੀ, ਇਹੀ ਪਾਕਿਸਤਾਨ ਦੀ ਐਲੀਟ ਹੈ, ਇੰਜ ਹੀ ਇਹ ਪਾਕਿਸਤਾਨ ਨੂੰ ਚਲਾਉਣਾ ਚਾਹੁੰਦੇ ਨੇ। ਜਿਹੜਾ ਬਦਲਣਾ ਚਾਹੇਗਾ ਉਹਨੂੰ ਨੰਗਾ ਕਰਕੇ ਉਹਦੇ ਪਿੱਛੇ ਛਿੱਤਰ ਮਾਰਨਗੇ ਤੇ ਜਾਂ ਉਹਨੂੰ ਜੇਲੇ ਪਾਉਣਗੇ ਇਮਰਾਨ ਖਾਨ ਤਰ੍ਹਾਂ, ਕਿਉਂਕਿ ਐਲੀਟ ਨਹੀਂ ਚਾਹੁੰਦੀ। ਉਹ ਭਲੇ ਮਿਲਟਰੀ ਐਲੀਟ ਹੈ, ਭਲੇ ਉਹ ਕਾਰੋਬਾਰੀ ਐਲੀਟ ਹੈ, ਭਲੇ ਉਹ ਬਿਊਰੋਕ੍ਰੇਸੀ ਦੀ ਐਲੀਟ ਹੈ, ਭਲੇ ਉਹ ਕੋਈ ਹੋਰ ਜਿਹੜਾ ਵੀ ਤਬਕਾ ਪਾਕਿਸਤਾਨ 'ਚ ਹੈ, ਉਹ ਪਾਕਿਸਤਾਨ ਨੂੰ ਇੰਜ ਹੀ ਤੱਕਣਾ ਚਾਹੁੰਦੇ ਨੇ, ਇੰਜ ਹੀ ਚਲਾਉਣਾ ਚਾਹੁੰਦੇ ਨੇ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਤੁਹਾਡੇ ਸਾਹਮਣੇ ਉਹ ਇਹ ਦੱਸਣੀ ਹੈ ਕਿ ਜੀ ਅਦਨਾਨ ਆਦਲ ਸਾਹਿਬ ਨੇ ਕਿਹਾ ਵੀ ਮੋਟਰਵੇਜ਼ ਬਣਾਈਆਂ ਕਰਜ਼ਾ ਲੈ ਕੇ, 에ਅਰਪੋਰਟ ਬਣਾਏ ਬੜੇ ਬੜੇ ਕਰਜ਼ਾ ਲੈ ਕੇ, ਕਿਉਂਕਿ ਉਹਦੇ ਵਿੱਚੋਂ ਕਿਕਬੈਕਸ ਖਾਣੀਆਂ ਸਨ, ਬਿਜਲੀ ਘਰ ਤੇ ਫਲਾਨਾ। ਹੁਣ ਮੁਲਕ ਡੁੱਬਣ ਡਿਆ ਤੇ ਹੁਣ ਆਵਾਮ ਨੂੰ ਫਿਰ ਇੱਕ ਹੀ ਹੱਲ ਦੱਸ ਸਕਦੇ ਵੀ ਜਾਓ ਮੋਟਰਵੇ ਚੱਟੋ, ਕਿਉਂਕਿ ਰੋਟੀ ਜੋ ਨਹੀਂ ਲੱਭਣ ਡਈ ਤੁਹਾਨੂੰ। ਤੇ ਉਹ ਜਿਹੜੀ ਕਰਜ਼ੇ ਤੇ ਮੋਟਰਵੇ ਬਣਾਈ ਸੀ, ਜਿਹਦਾ ਹਜੇ ਤੱਕ ਕਰਜ਼ਾ ਲਾਉਣ ਡਏ, ਅਜੇ ਵੀ ਨਹੀਂ ਲੱਥਾ ਮੋਟਰਵੇ ਦਾ ਕਰਜ਼ਾ। ਹੁਣ ਜਾ ਕੇ ਪਾਕਿਸਤਾਨੀ ਉਸ ਵੇਲੇ ਦੱਸਦੇ ਨੇ, ਉਹ ਵੇਖੋ ਜੀ ਗਿੱਲ ਸਾਹਿਬ ਕੀ ਗੱਲਾਂ ਕਰਦੇ ਹੋ, ਨਵਾਜ਼ ਸ਼ਰੀਫ ਮੋਟਰਵੇ ਬਣਾ ਕੇ ਗਿਆ, ਉਹਦਾ ਕਿੱਡਾ ਫਾਇਦਾ। ਉਹ ਬਿਲਕੁਲ ਭਾਈ ਮੇਰੇ ਫਾਇਦਾ ਹੈ, ਪਰ ਮੈਨੂੰ ਇਹ ਦੱਸੋ ਕਿ ਫਾਇਦਾ ਤਾਂ ਹੋਰ ਵੀ ਕਈਆਂ ਚੀਜ਼ਾਂ ਦਾ ਉਹ ਵੀ ਹੋਣੀਆਂ ਚਾਹੀਦੀਆਂ ਨੇ ਸਾਡੇ ਕੋਲ। ਸਮਝਦੇ ਹੋ ਨਾ, ਜਿਹੜੀਆਂ ਅਮਰੀਕਾ 'ਚ ਸ਼ਹਿਵਾਂ ਨੇ, ਬਰਤਾਨੀਆ ਸ਼ਹਿਰਾਂ ਨੇ ਸ਼ਹਿਵਾਂ ਨੇ, ਜਿਸ ਤਰ੍ਹਾਂ ਦੀਆਂ ਉਹਨਾਂ ਦੀਆਂ ਟ੍ਰੇਨਾਂ ਨੇ ਸ਼ਹਿਰ ਦੇ ਅੰਦਰ ਅੰਦਰ ਥੱਲੇ ਥੱਲੇ, ਜੇ ਪਾਕਿਸਤਾਨ 'ਚ ਉਹੋ ਜਿਹਾ ਸਿਸਟਮ ਹੋਵੇ ਤੇ ਕਿਆ ਹੀ ਬਾਤ ਹੈ ਜਨਾਬ, ਕਿ ਪਾਕਿਸਤਾਨ 'ਚ ਵੀ ਥੱਲੇ ਟ੍ਰੇਨਾਂ ਚੱਲਣ। ਇਸੇ ਤਰੀਕੇ ਨਾਲ ਜਿੰਨੀਆਂ ਸਹੂਲਤਾਂ ਉਹਨਾਂ ਕੋਲ ਨੇ ਉਹ ਸਾਰੀਆਂ ਸਾਡੇ ਕੋਲ ਵੀ ਹੋਣੀਆਂ ਚਾਹੀਦੀਆਂ ਨੇ। ਪਰ ਕੀ ਅਸੀਂ ਅਫੋਰਡ ਕਰ ਸਕਦੇ? ਸਾਡੇ ਜਿੱਥੇ ਲੋਕਾਂ ਨੂੰ ਸੱਪ ਕੱਟੇ ਦੀ ਵੈਕਸੀਨ ਨਹੀਂ ਹੈਗੀ ਪੂਰੇ ਪਾਕਿਸਤਾਨ ਦੇ ਵਿੱਚ, ਸਵਾਏ ਚੰਦ ਹਸਪਤਾਲਾਂ 'ਚ, ਉਹ ਵੀ ਲਾਉਂਦੇ ਨਹੀਂ ਲੋਕਾਂ ਨੂੰ। ਲੋਕੀ ਸੱਪ ਕੱਟਣ ਦੇ ਨਾਲ ਸੱਪ ਉਹਨਾਂ ਨੂੰ ਦੱਸਦਾ ਹੈ ਤੇ ਲੋਕੀ ਮਰ ਜਾਂਦੇ ਨੇ ਸੱਪ ਦੇ ਡੰਗ ਨਾਲ, ਕਿਉਂਕਿ ਵੈਕਸੀਨ ਨਹੀਂ ਹੈਗੀ। ਬਾਹਰ ਵਾਲੇ ਮੁਲਕਾਂ 'ਚ ਪਿੰਡ ਉਹਨਾਂ ਨੇ ਵੈਕਸੀਨ ਪਹੁੰਚਾਈ ਹੋਈ ਹੈ। ਜਿਹੜੇ ਮੁਲਕ ਦੇ ਵਿੱਚ ਸੱਪ ਦੇ ਡੰਗ ਦੀ ਵੈਕਸੀਨ ਨਹੀਂ ਹੈਗੀ, ਉਹ ਆਂਦੇ ਨੇ ਵੀ ਗਿੱਲ ਸਾਹਿਬ 에ਅਰਪੋਰਟ ਵੀ ਵੱਡੇ ਹੋਣੇ ਚਾਹੀਦੇ ਨੇ, ਕਿਉਂਕਿ ਦੁਬਈ ਵੇਖ ਲਿਆ ਉਹਨਾਂ ਜਾ ਕੇ, ਸੜਕਾਂ ਵੀ ਇਹੋ ਜਿਹੀਆਂ ਹੋਣੀਆਂ ਚਾਹੀਦੀਆਂ ਨੇ ਮੋਟਰਵੇ ਵਰਗੀਆਂ। ਤੇ ਹੁਣ ਚੱਟੋ ਫਿਰ ਜਾ ਕੇ ਸੜਕਾਂ। ਮੈਂ ਉਹਨਾਂ ਸੜਕਾਂ ਦੇ ਖਿਲਾਫ ਨਹੀਂ, ਪਰ ਪ੍ਰਾਇੋਰਟੀਜ਼ ਵੀ ਹੁੰਦੀਆਂ ਨਾ ਨੇਸ਼ਨਸ ਦੀਆਂ। ਅਸੀਂ ਆਪਣੀ ਹਿਊਮਨ ਡਿਵੈਲਪਮੈਂਟ ਤੇ ਲਾਣਾ ਸੀ, ਹੈਲਥ ਤੇ ਲਾਣਾ ਸੀ, ਐਜੂਕੇਸ਼ਨ ਤੇ ਲਾਣਾ ਸੀ। ਫਿਰ ਜਦੋਂ ਅਸੀਂ ਸੌਖੇ ਹੋ ਜਾਂਦੇ, ਜਿਵੇਂ ਹਿੰਦੁਸਤਾਨ ਕਰ ਰਿਹਾ, ਤੁਸੀਂ ਯਕੀਨ ਕਰੋ ਕਿ ਜਦੋਂ ਅਸੀਂ ਮੋਟਰਵੇ ਬਣਾਈ ਸੀ ਨਾ, ਉਸ ਤੋਂ 15 ਸਾਲ ਬਾਅਦ ਵੀ ਹਿੰਦੁਸਤਾਨ 'ਚ ਕੋਈ ਇਹੋ ਜਿਹੀ ਸੜਕ ਨਹੀਂ ਸੀ। ਇਹ ਨਹੀਂ ਕਿ ਹਿੰਦੁਸਤਾਨ ਕਰਜ਼ੇ ਲੈ ਕੇ ਇਹੋ ਜਿਹੀ ਸੜਕ ਬਣਾ ਨਹੀਂ ਸਕਦਾ, ਉਹਨਾਂ ਨੂੰ ਅਕਲ ਸੀ। ਉਹਨਾਂ ਨੇ ਆਪਣੇ IITs ਬਣਾਏ, ਅੱਜ ਪੂਰੀ ਦੁਨੀਆ ਦੀ IT ਦੇ ਉੱਤੇ ਹਿੰਦੁਸਤਾਨ ਰਾਜ ਕਰ ਰਿਹਾ। ਉਹਨਾਂ ਨੇ ਪ੍ਰਾਇੋਰਟੀਜ਼ ਸੈੱਟ ਕੀਤੀਆਂ, ਸਹੀ ਜਗ੍ਹਾ ਤੇ ਪੈਸੇ ਲਾਏ। ਇੰਝ ਹੀ ਹੈ ਜਿਵੇਂ ਤੁਸੀਂ ਨਿਆਣੇ ਪੜ੍ਹਾ ਲਓ ਘਰ ਦੇ ਵਿੱਚ, ਤੇ ਜਾਂ ਤੁਸੀਂ ਕੋਈ ਮਹਿੰਗੀ ਗੱਡੀ ਲੈ ਲਓ ਜਾਂ ਕਰਜ਼ੇ ਦੇ ਉੱਤੇ ਕੋਈ ਬਾਹਰ ਦਾ ਟ੍ਰਿਪ ਕਰ ਲਓ, ਤੇ ਆਪ ਮੈਨੂੰ ਦੱਸੋ ਕੀ ਕਰੋਗੇ? ਤੁਸੀਂ ਕੀ ਕਰਨਾ ਚਾਹੋਗੇ? ਨਿਆਣੇ ਪੜ੍ਹਾਓਗੇ ਜਾਂ ਇਹੋ ਜਿਹੀਆਂ ਫਜ਼ੂਲ ਖਰਚੀਆਂ ਕਰੋਗੇ? ਜ਼ਾਹਿਰ ਹੈ ਨਿਆਣੇ ਪੜ੍ਹਾਓਗੇ। ਤੇ ਇਹ ਪਾਕਿਸਤਾਨ ਨੇ ਹਰਕਤਾਂ ਕੀਤੀਆਂ ਨੇ। ਅਦਨਾਨ ਆਦਲ ਸਾਹਿਬ ਨੇ ਬੜੀ ਜ਼ਬਰਦਸਤ ਇਹਦੇ ਉੱਤੇ ਗੱਲ ਕੀਤੀ ਹੈ। ਅੱਛਾ ਜੀ, ਬਰਤਾਨੀਆ 'ਚ ਪਿਛਲੇ ਦਿਨੋਂ ਇੱਕ ਬੰਦੇ ਨੇ ਚਾਕੂ ਮਾਰ ਕੇ, ਚਾਕੂ ਦੇ ਵਾਰ ਕਰਕੇ 3 ਬੱਚੀਆਂ ਡਾਂਸ ਕਰਨ ਲਈ, ਕਿਸੇ ਕਲਾਸ ਦੇ ਵਿੱਚ ਛੋਟੀ ਬੱਚੀਆਂ ਸਕੂਲ ਦੀਆਂ ਡਾਂਸ ਸਿੱਖ ਰਹੀਆਂ ਸਨ, ਉਹਨਾਂ ਨੂੰ ਚਾਕੂ ਮਾਰ ਕੇ ਤੇ ਉਹਨੇ ਮਾਰ ਛੱਡਿਆ। ਪਾਕਿਸਤਾਨ ਦੇ ਵਿੱਚੋਂ ਇੱਕ ਬੰਦੇ ਨੇ ਬਹਿ ਕੇ ਝੂਠੀ ਖਬਰ ਟਵੀਟ ਕੀਤੀ। ਹੁਣ ਮੁਬੈਨਾ ਤੌਰ ਤੇ ਉਹਦਾ ਨਾਂ ਸਾਹਮਣੇ ਆ ਰਿਹਾ ਹੈ, ਫਰਹਾਨ ਆਸਫ ਨਾਮੀ ਇਹ ਬੰਦਾ ਸੀ। ਇਹਨੇ ਝੂਠੀ ਟਵੀਟ ਕੀਤੀ ਔਰ ਇਹਨੇ ਕਿਹਾ ਕਿ ਇਹ ਜਿਹੜਾ ਬੰਦਾ ਜਿਹਨੇ ਮਾਰਿਆ ਨਾ ਉੱਥੇ, ਉਹਦਾ ਨਾਂ ਅਲੀ ਸ਼ਕਾਤੀ ਹੈ ਜਨਾਬ, ਅਲੀ ਅਲ ਸ਼ਕਾਤੀ ਜਾਂ ਅਲੀ ਸ਼ਕਾਤੀ ਉਹਦਾ ਨਾਂ ਹੈ, ਮਤਲਬ ਮੁਸਲਮਾਨ ਨਾਂ ਹੈ। ਇਹਨੇ ਇਹ ਟਵੀਟ ਕਰ ਛੱਡਿਆ ਜਾਂ ਇਹ ਖਬਰ ਦੇ ਛੱਡੀ ਸੋਸ਼ਲ ਮੀਡੀਆ ਦੇ ਉੱਤੇ ਕਿ ਇਹ ਜਿਹੜੀਆਂ ਬੱਚੀਆਂ ਕਤਲ ਕੀਤੀਆਂ ਨੇ ਇੱਕ ਮੁਸਲਮਾਨ ਨੇ ਕੀਤੀਆਂ ਨੇ, ਔਰ ਉਹਦਾ ਨਾਂ ਅਲੀ ਸ਼ਕਾਤੀ ਹੈ। ਬਸ ਫੇਰ ਕੀ ਸੀ, ਬਰਤਾਨੀਆ ਦੇ ਵਿੱਚ ਉੱਥੇ ਨਸਲ ਪ੍ਰਸਤੀ ਵਾਲੇ ਤਰੀਕੇ ਦੇ ਨਾਲ ਜਿਹੜੇ ਫਸਾਦ ਸ਼ੁਰੂ ਹੋ ਗਏ। ਮੁਸਲਮਾਨਾਂ ਦੇ ਘਰ ਸਾੜ ਦਿੱਤੇ ਗਏ, ਦੁਕਾਨਾਂ ਸਾੜ ਦਿੱਤੀਆਂ ਗਈਆਂ, ਮਤਲਬ ਜੋ ਉੱਥੇ ਗਦਰ ਮਚਿਆ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ। ਬੜੇ ਸਾਰੇ ਮੁਸਲਮਾਨਾਂ ਨੂੰ ਭੱਜ ਕੇ ਉੱਥੋਂ ਪਨਾਹ ਲੈਣੀ ਪਈ। ਇਹ ਬਰਤਾਨੀਆ ਦੇ ਵਿੱਚ ਏਡੀ ਨਫ਼ਰਤ ਦੀ ਅੱਗ ਚੱਲੀ ਕਿ
ਮੈਂ ਹੀ ਆਖਾਂਗਾ ਬਿਲੀਅਨਸ ਡਾਲਰਸ ਦਾ ਨੁਕਸਾਨ ਹੋਇਆ, ਬਿਜ਼ਨਸ ਦਾ, ਪ੍ਰਾਪਰਟੀ ਦਾ, ਹਰ ਸ਼ੈ ਦਾ। ਬਰਤਾਨੀਆ ਦੀ ਪੂਰੀ ਜਿਹੜੀ ਇੱਕ ਰੈਪੂਟੇਸ਼ਨ ਸੀ ਉਹ ਵੀ ਖਰਾਬ ਹੋਈ, ਉੱਥੋਂ ਦੀ ਜਿਹੜੀ ਇੱਕ ਸੁਸਾਇਟੀ ਦੀ ਇੱਕ ਕੋਹੈਸਿਵਨੈਸ ਸੀ ਉਹ ਵੀ ਖਰਾਬ ਹੋਈ, ਔਰ ਜਿਹੜਾ ਇੱਕ ਥੋੜਾ ਬਹੁਤ ਲੋਕਾਂ ਦੇ ਦਿਲਾਂ ਦੇ ਵਿੱਚ ਹੈ ਸੀ ਵੀ ਯਾਰ ਇੱਥੇ ਮਹਿਫੂਜ਼ ਐ ਸੀ, ਉਹ ਵੀ ਕੰਮ ਮੁੱਕ ਗਿਆ। ਔਰ ਇਹ ਜਿਸ ਵੇਲੇ ਮੈਂ ਬਰਤਾਨੀਆ ਹੀ ਸੀ ਉਸ ਵੇਲੇ ਕੰਮ ਹੋ ਰਿਹਾ ਸੀ, ਹਰ ਸ਼ਹਿਰ ਦੇ ਵਿੱਚ ਇਹ ਜੰਗੋ ਜਦਲ ਚੱਲ ਰਹੀ ਸੀ। ਹੁਣ ਪਤਾ ਲੱਗਾ ਵੀ ਇਹ ਕਾਰਨਾਮਾ ਸਾਡੇ ਇੱਕ ਬੰਦੇ ਨੇ ਅੰਜਾਮ ਦਿੱਤਾ ਹੈ, ਲਾਹੌਰੋਂ FIA ਨੇ ਉਹਨੂੰ ਫੜ ਲਿਆ, ਔਰ SSP ਆਪਰੇਸ਼ਨਸ ਜਿਹੜੇ ਨੇ ਉਹਨਾਂ ਨੇ ਲਾਹੌਰ ਦੇ ਜਿਹੜੇ ਨੇ ਉਹਨਾਂ ਨੇ ਦੱਸਿਆ ਫੈਸਲ ਕਾਮਰਾਨ ਨੇ ਕਿ ਇਹ ਜਿਹੜਾ ਗ੍ਰਿਫਤਾਰ ਬੰਦਾ ਹੈ ਇਹਨੇ ਖਬਰ ਦਿੱਤੀ ਸੀ। ਔਰ ਮੈਂ ਤੁਹਾਨੂੰ ਦੱਸਿਆ ਫਰਹਾਨ ਆਸਿਫ ਨਾਮੀ ਬੜੀ ਚਵਲ ਮਾਰੀ ਹੈ ਵੀ ਫਰਹਾਨ ਤੂੰ ਬੜੀ ਘਟੀਆ ਹਰਕਤ ਕੀਤੀ ਹੈ, ਬਹਰਹਾਲ ਇਹਨੂੰ ਕਰਾਰ ਵਾਕਈ ਸਜ਼ਾ ਦੇਣੀ ਚਾਹੀਦੀ ਹੈ, ਇਹਨੂੰ ਲੱਭ ਜਾਏਗੀ। ਜੇ ਮੈਂ ਹੁਣੇ ਤੁਹਾਨੂੰ ਦੱਸ ਦਿਆਂ, ਹੁਣ ਤੁਸੀਂ ਆਖੋਗੇ ਇਹ ਕਿਵੇਂ ਗਿੱਲ ਸਾਹਿਬ, ਇਹਨੂੰ ਕਿਵੇਂ ਸਜ਼ਾ ਲੱਭ ਜਾਏਗੀ? ਇਹਨੂੰ ਸਜ਼ਾ ਇਸ ਲਈ ਲੱਭੇਗੀ ਵੀ ਇਹਦਾ ਮਦਈ ਜਿਹੜਾ ਉਹ ਬਰਤਾਨੀਆ ਹੈ, ਉਹ ਜਿਹੜੀ ਸਾਡੀ ਨਤਾਸ਼ਾ ਭੈਣ ਹੈ ਉਹਨੂੰ ਸਜ਼ਾ ਨਹੀਂ ਲੱਭਣੀ, ਕਿਉਂਕਿ ਕੁਚਲਣ ਵਾਲੇ ਮਾੜੇ ਸਨ, ਜਿਹੜੇ ਕੁਚਲੇ ਗਏ ਨੇ, ਕੁਚਲਣ ਵਾਲੇ ਨਹੀਂ, ਜਿਹੜੇ ਕੁਚਲੇ ਗਏ ਨੇ ਉਹ ਮਾੜੇ ਨੇ, ਕੁਚਲਣ ਵਾਲੀ ਤਗੜੀ ਸੀ। ਇੱਥੇ ਜਿਨ੍ਹਾਂ ਦੇ ਘਰ ਫਸਾਦ ਹੋਇਆ ਉਹ ਤਗੜਾ ਮੁਲਕ ਹੈ ਬਰਤਾਨੀਆ ਹੈ। ਫਰਹਾਨ ਆਸਿਫ ਜ਼ਾਹਿਰ ਹੈ ਕੋਈ ਮਿਡਲ ਕਲਾਸ ਦਾ ਹੋਣਾ ਹੈ, ਜੇ ਵੀ ਅਸ਼ਰਾਫੀਆ ਹੁੰਦੀ ਤੇ ਸ਼ਾਇਦ ਕੋਈ ਟੁੱਕ ਟੱਕ ਲਾਉਂਦੇ ਸਾਡੇ ਬੰਦੇ, ਲੇਕਿਨ ਬਹਰਹਾਲ ਹੁਣ ਫਰਹਾਨ ਆਸਿਫ ਸਾਹਿਬ ਧਰੇ ਗਏ ਨੇ, ਇਹਨਾਂ ਨੂੰ ਸਜ਼ਾ ਲੱਭੇਗੀ। ਮੈਂ ਤੁਹਾਨੂੰ ਹੁਣੇ ਹੀ ਦੱਸ ਦਿੰਦਾ, ਇਹ ਜਿੰਨਾ ਮਰਜ਼ੀ ਬਚਣ ਦੀ ਕੋਸ਼ਿਸ਼ ਕਰਨ, ਫਰਹਾਨ ਆਸਿਫ ਸਾਹਿਬ ਨਹੀਂ ਬਚ ਸਕਣਗੇ, ਕਿਉਂਕਿ ਇਹਨਾਂ ਨੂੰ ਹੁਣ ਅਗਲੇ ਠੋਕਣਗੇ ਬਕਾਇਦਾ, ਜਿਸ ਤਰੀਕੇ ਨਾਲ ਠੋਕਿਆ ਜਾ ਸਕਦਾ ਹੈ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਨੂੰ ਦੇਣੀ ਉਹ ਜਿਹੜੇ ਸਾਡੇ ਅਹਿਮਦ ਫਰਾਦ ਨੇ, ਉਹਨਾਂ ਨੇ ਇੱਕ ਟਵੀਟ ਕੀਤਾ। ਉਹਨਾਂ ਨੇ ਸਹਾਫੀ ਸ਼ਾਇਰ ਮੁਦੱਸਰ ਨਾਰੂ ਜਿਨ੍ਹਾਂ ਨੂੰ ਲਾਪਤਾ ਹੋਏ 6 ਸਾਲ ਹੋ ਗਏ ਨੇ, ਉਹਨਾਂ ਦੱਸਿਆ ਕਿ ਉਹਨਾਂ ਦਾ ਜਿਹੜਾ ਪੁੱਤਰ ਹੈ ਇਸ ਵੇਲੇ ਉਹ ਪਿਓ ਦੇ ਲਾਪਤਾ ਹੋਣ ਤੋਂ ਬਾਅਦ ਪੈਦਾ ਹੋਇਆ ਸੀ, ਜਾਂ ਉਸ ਵੇਲੇ ਸ਼ਾਇਦ 5 ਮਤਲਬ ਕਿ ਚੰਦ ਮਹੀਨੇ ਦਾ ਸੀ ਜਿਸ ਵੇਲੇ ਪਿਓ ਲਾਪਤਾ ਹੋ ਗਿਆ ਮੁਦੱਸਰ ਨਾਰੂ ਸਾਹਿਬ। ਉਸ ਤੋਂ ਬਾਅਦ ਸਾਲ ਬਾਅਦ ਉਹਦੀ ਮਾਂ ਵੀ ਮਰ ਗਈ, ਤੇ ਹੁਣ ਦਾਦੀ ਦੇ ਨਾਲ ਇਹ ਛੋਟਾ ਬੱਚਾ ਜਿਹੜਾ ਆਪਣੇ ਪਿਓ ਦੀ ਤਸਵੀਰ ਫੜ ਕੇ ਪਿਛਲੇ 6 ਸਾਲਾਂ ਤੋਂ ਗਲੀ ਕਰੀਆ ਪੁੱਛਦਾ ਫਿਰਦਾ ਵੀ ਮੇਰਾ ਪਿਓ ਜ਼ਿੰਦਾ ਹੈ ਕਿ ਨਹੀਂ। ਤੇ ਅਹਿਮਦ ਫਰਾਦ ਸਾਹਿਬ ਨੇ ਆਖਿਆ ਵੀ ਜਿਹੜੀ ਰਿਆਸਤ ਆਂਦੇ ਨਾ ਮਾਂ ਦੀ ਤਰ੍ਹਾਂ ਦੀ ਹੋਏਗੀ। ਉਹਨਾਂ ਆਖਿਆ ਕਿ ਮੁਦੱਸਰ ਨਾਰੂ ਦਾ ਜਿਹੜਾ ਪੁੱਤਰ ਹੈ ਇਹ ਸਭ ਤੋਂ ਬਦਨਸੀਬ ਬੱਚਾ ਹੈ, ਇਹਦੇ ਆਸਤੇ ਰਿਆਸਤ ਮਾਂ ਨਹੀਂ ਡੈਣ ਸਾਬਤ ਹੋਈ ਹੈ, ਤੇ ਇਹ ਜਿਹੜੀ ਡੈਣ ਹੈ ਉਹਨੇ ਇਹਦਾ ਪਿਓ ਵੀ ਖਾ ਲਿਆ ਤੇ ਇਹਦੀ ਮਾਂ ਵੀ ਖਾ ਲਈ ਹੈ, ਤੇ ਹੁਣ ਬੁੱਢੀ ਦਾਦੀ ਦੇ ਨਾਲ ਪਿਓ ਦੀ ਤਸਵੀਰ ਲੈ ਕੇ ਪਿਓ ਨੂੰ ਲੱਭਦਾ ਫਿਰ ਰਿਹਾ। ਅੱਛਾ ਜੀ, ਅੱਗੇ ਤੁਹਾਡੇ ਸਾਹਮਣੇ ਤੁਹਾਡੇ ਚਿੱਠੀ ਪੱਤਰ ਰੱਖਣੇ ਨੇ। ਉਹਨਾਂ ਕਿਹਾ ਜੀ ਆਲੀਆ ਤਾਹਿਰ ਸਾਹਿਬਾ ਨੇ ਕਿਹਾ ਕਿ ਪਾਕਿਸਤਾਨ ਦੇ ਵਿੱਚ ਸਜ਼ਾ ਦੇਣ ਦਾ ਕੋਈ ਕਨਸੈਪਟ ਹੀ ਨਹੀਂ, ਕੋਈ ਵਾਕਿਆ ਜਾਂ ਹਾਦਸਾ ਹੋਏ ਤੇ ਪੁਲਿਸ ਖਾਣ ਕਮਾਉਣ ਦਾ ਅੱਛਾ ਮੌਕਾ ਹੱਥ ਲੱਗ ਜਾਂਦਾ ਪੁਲਿਸ ਦੇ, ਜਿੰਨੀ ਮੋਟੀ ਸਾਮੀ ਹੋਏ ਉਹਨੇ ਬਹੁਤੇ ਪੈਸੇ ਮਿਲਦੇ ਨੇ, ਸਜ਼ਾ ਜਿਹੜੀ ਆਖਰਤ ਚ ਹੋਣੀ ਉਹਨੂੰ ਕੌਣ ਚੇਤੇ ਕਰਦਾ ਹੈ। ਮੈਂ ਪਹਿਲਾਂ ਹੀ ਤੁਹਾਨੂੰ ਦੱਸਿਆ ਵੀ ਇਹ ਨਤਾਸ਼ਾ ਸਾਹਿਬਾ ਨੇ ਤੇ ਪੁਲਿਸ ਵਾਲਿਆਂ ਦੀਆਂ ਮੌਜਾਂ ਲਵਾ ਛੜੀਆਂ ਨੇ। ਅੱਛਾ ਜੀ, ਅੱਗੋਂ ਗਫਾਰ ਸਾਹਿਬ ਨੇ ਆਉਂਦੇ ਨੇ, ਡਾਕਟਰ ਸਾਹਿਬ ਮੇਰੀ ਤਰਫ ਤੋਂ ਆਪਣੀ ਟੀਮ ਨੂੰ ਬੜੀ ਮੁਬਾਰਕ ਦਿਓ ਜਿਨ੍ਹਾਂ ਡਿਜੀਟਲ ਨਾਈ ਦਾ ਜਿਹੜਾ ਨਾ ਪਰਫੈਕਟ ਨਾਂ ਦਿੱਤਾ ਹੈ ਨਾ, ਇਹ ਜਿਹੜੇ ਸੋ ਕਾਲਡ ਸਹਾਫੀ ਨੇ ਜਿਹੜੇ ਇਹ ਚੁਗਲੀਆਂ ਫੈਲਾਉਂਦੇ ਨੇ। ਇਹ ਗੱਲ ਤੁਸੀਂ ਠੀਕ ਕਹਿ ਰਹੇ ਹੋ, ਇਹ ਮੇਰੀ ਟੀਮ ਦੀ ਜਿਹੜੀ ਹੈ ਨਾ ਇਹ ਉਹਨਾਂ ਦੀ ਸ਼ਾਬਾਸ਼ ਬਣਦੀ ਹੈ, ਤੇ ਇਹ ਜਿਹੜੇ ਡਿਜੀਟਲ ਨਾਈ ਨੇ ਜਿਹੜੀਆਂ ਝੂਠੀਆਂ ਖਬਰਾਂ ਫੈਲਾਉਂਦੇ ਨੇ, ਤੇ ਹੁਣ ਇਹਨਾਂ ਨੂੰ ਇਹੀ ਆਖਿਆ ਕਰਾਂਗੇ। ਅੱਛਾ ਜੀ, ਅੱਗੋਂ ਆਂਦੇ ਨੇ ਕਿ ਪਾਕਿਸਤਾਨ ਨੇ ਹਾਲਾਤ ਆਪਣੇ ਲਈ ਆਪ ਪੈਦਾ ਕੀਤੇ ਨੇ, ਪਾਕਿਸਤਾਨੀ ਆਵਾਮ ਦੀਆਂ ਜ਼ਿੰਦਗੀਆਂ ਜਿਸ ਤਰ੍ਹਾਂ ਹੋ ਰਹੀਆਂ ਨੇ ਉਹ ਸਾਰਿਆਂ ਨੂੰ ਪਤਾ ਹੀ ਹੈ। ਪਾਕਿਸਤਾਨ ਦੇ ਵਿੱਚ ਲੋਕੀ ਗੱਡੀਆਂ ਤੇ ਕਾਲੇ ਕਾਨੂੰਨ ਦੇ ਤਹਿਤ ਮਰਨ ਦੇ ਹੀ ਮੁਸਤਹਿਕ ਨੇ, ਤੇ ਪਾਕਿਸਤਾਨ ਦੇ ਵਿੱਚ ਪਾਕਿਸਤਾਨੀ ਮਹਿਫੂਜ਼ ਨਹੀਂ, ਪਾਕਿਸਤਾਨੀ ਮਹਿਫੂਜ਼ ਰਹਿਣ ਵਾਸਤੇ ਕੋਸ਼ਿਸ਼ ਕਰ ਰਹੇ ਨੇ ਕਿ ਉਹ ਦੂਸਰੇ ਮੁਲਕਾਂ 'ਚ ਭੱਜ ਜਾਣ। ਆਖਰੀ ਗੱਲ ਜਿਹੜੀ ਇਹਨਾਂ ਨੇ ਕੀਤੀ ਉਹਦੇ ਨਾਲ ਮੈਂ ਐਗਰੀ ਨਹੀਂ ਕਰਦਾ। ਇਹਨਾਂ ਆਖਿਆ ਪਾਕਿਸਤਾਨ ਨੂੰ 14 ਅਗਸਤ ਨੂੰ ਆਪਣੀ ਜ਼ਿੰਦਗੀ ਦਾ ਯੌਮ ਸਿਆਹ ਮਨਾਉਣਾ ਚਾਹੀਦਾ। ਨਹੀਂ, ਬਿਲਕੁਲ ਮੈਂ ਤੁਹਾਡੇ ਨਾਲ ਐਗਰੀ ਨਹੀਂ ਕਰਦਾ। ਇਹ ਸਾਡਾ ਆਜ਼ਾਦੀ ਦਾ ਦਿਨ ਹੈ, ਆਜ਼ਾਦੀ ਦੇ ਤੌਰ ਤੇ ਮਨਾਵਾਂਗੇ, ਲੇਕਿਨ ਇਸ ਦਿਨ ਅਸੀਂ ਤਹਈਆ ਕਰਨਾ ਵੀ ਇਹਨਾਂ ਚੋਰਾਂ ਕੋਲੋਂ ਅਸੀਂ ਜਾਨ ਛੁਡਾਣੀ ਹੈ, ਇਹਨਾਂ ਚੋਰਾਂ ਦੇ ਅਸੀਂ ਵਸ ਨਹੀਂ ਪੈਣਾ, ਇਹਨਾਂ ਕੋਲੋਂ ਜਾਨ ਛੁਡਾਣੀ ਹੈ। ਇਹ ਹਰ ਸੂਰਤ ਅਸੀਂ ਤਹਈਆ ਕਰਨਾ। ਇਹ ਸਾਡਾ ਯੌਮ ਸਿਆਹ ਨਹੀਂ ਹੈ ਬਲਕਿ ਯੌਮ ਨਜਾਤ ਹੀ ਹੈ, ਯੌਮ ਦਿਫਾ ਹੀ ਹੈ, ਆਪਣਾ ਸਾਡਾ ਯੌਮ ਆਜ਼ਾਦੀ ਹੈ, ਲੇਕਿਨ ਇਹਨਾਂ ਚੋਰਾਂ ਕੋਲੋਂ ਵੀ ਆਜ਼ਾਦੀ ਲੈਣੀ ਹੈ। ਅੱਛਾ ਜੀ, ਅੱਗੋਂ ਆਉਂਦੇ ਨੇ ਕਿ ਨੌਜਵਾਨਾਂ ਨੂੰ ਵੋਟ ਦਾ ਰਗੜਾ ਅਗਲੇ ਕਈ ਸਾਲ ਤੱਕ ਲੱਗਦਾ ਰਹਿਣਾ। ਜਿਹੜਾ ਉਹਨਾਂ ਵੋਟ ਦੇ ਦਿੱਤਾ ਇਮਰਾਨ ਖਾਨ ਨੂੰ, ਉਹਦਾ ਹੁਣ ਉਹਨਾਂ ਨੂੰ ਰਗੜਾ ਲਾਉਣਾ ਹੈ ਨਾ ਵੀ ਉਹਨਾਂ ਵੋਟ ਇਮਰਾਨ ਖਾਨ ਨੂੰ ਕਿਉਂ ਦੇ ਦਿੱਤਾ ਸੀ, ਔਰ ਇਹ ਰਗੜਾ ਅਗਲੇ ਕਈ ਸਾਲ ਲੱਗਦਾ ਰਹਿਣਾ। ਔਰ ਲੇਕਿਨ ਨੌਜਵਾਨ ਫਿਰ ਵੀ ਤਿਆਰ ਨੇ, ਅੱਲਾ ਇਮਰਾਨ ਖਾਨ ਨੂੰ ਲੰਮੀ ਜ਼ਿੰਦਗੀ ਦੇਵੇ, ਤੇ ਨੌਜਵਾਨ ਇੱਕ ਵਾਰੀ ਫੇਰ ਜਿਹੜੇ ਉਹ ਵੋਟ ਪਾਉਣ ਵਾਸਤੇ ਇਮਰਾਨ ਖਾਨ ਵਾਸਤੇ ਉਤਾਵਲੇ ਨੇ, ਫਿਰ ਇਮਰਾਨ ਖਾਨ ਨੂੰ ਵੋਟ ਪਾਉਣਗੇ। ਅਗਲੀ ਗੱਲ ਹੈ ਜੀ, ਇਹ ਕਾਕਾ ਵਸੀਮ ਆਂਦਾ ਹੈ ਜੀ ਅਦਾਲਤਾਂ ਦੇ ਵਿੱਚ ਜਿਸ ਤਰ੍ਹਾਂ ਅਦਾਲਤਾਂ ਕੋਲ ਹੱਕ ਹੈ ਕਿ ਉਹ ਬੇਗੁਨਾਹਾਂ ਨੂੰ ਵੀ ਲਟਕਾਈ ਜਾਣ, ਇਸੇ ਤਰ੍ਹਾਂ ਸਿਆਸਤਦਾਨਾਂ ਦੇ ਕੋਲ ਵੀ ਇਹੀ ਹੱਕ ਹੈ। ਤੇ ਉਹਨਾਂ ਅਸਲ ਦੇ ਵਿੱਚ ਅਸ਼ਰਾਫੀਆ ਦੇ ਬਾਰੇ ਆਖਿਆ ਵੀ ਜਿਵੇਂ ਬੀਬੀ ਨੇ ਗੱਡੀ ਥੱਲੇ ਦੇ ਕੇ ਬੰਦੇ ਮਾਰਤੇ ਨੇ, ਅਦਾਲਤਾਂ ਬੇਗੁਨਾਹਾਂ ਨੂੰ ਲਟਕਾਈ ਜਾਂਦੀਆਂ ਨੇ, ਉਂਝ ਹੀ ਉਹਨਾਂ ਆਖਿਆ ਵੀ ਸਿਆਸਤਦਾਨਾਂ ਨੇ ਵੀ ਆਪਣਾ ਹੱਕ ਸਮਝ ਲਿਆ ਵੀ ਇੰਨੀ ਮਹਿੰਗਾਈ ਕਰੋ ਵੀ ਉਹਦੇ ਜਿਹੜੇ ਲੋਕ ਨੇ ਉਹਨਾਂ ਨੂੰ ਮਾਰ ਦਿਓ। ਤੇ ਗੱਲ ਠੀਕ ਹੈ, ਜਿਸ ਤਰ੍ਹਾਂ ਉਹਨਾਂ ਕੋਲ ਹੱਕ ਹੈ, ਉਹਨਾਂ ਆਖਿਆ ਇਸ ਤਰ੍ਹਾਂ ਇਹਨਾਂ ਕੋਲ ਵੀ ਹੱਕ ਹੈ। ਹਰ ਪਾਸੇ ਗਰੀਬ ਮਰਨ ਡਿਆ ਤੇ ਉਹਨੂੰ ਪੁੱਛਣ ਵਾਲਾ ਕੋਈ ਨਹੀਂ ਹੈ। ਲਓ ਜੀ, ਇੱਥੋਂ ਮੈਨੂੰ ਦਿਓ ਇਜਾਜ਼ਤ, ਤੇ ਰੱਬ ਰੱਖਾ।